ਮਰੀਜ਼ ਦੀ ਹਾਲਤ ਵੇਖੋ ਤੇ ਤੁਹਾਨੂੰ ਸਮਝ ਆਵੇ ਤੇ ਸਾਨੂੰ ਚਾਹੀਦਾ ਨਹੀਂ ਯਾਰ ਇਸ ਤੋਂ ਬਚੀਏ ਅਸੀਂ। ਤੁਸੀਂ ਆਪੇ ਸਮਝਾਓ, ਜਿਹੜੇ ਮਾਰਕਸ ਆਏ ਨੇ ਚਾਈਨਾ ਤੋਂ ਇੰਨੇ ਮਾਰਕਸ ਹੋਣਾ ਭੇਜੇ ਨੇ, ਉਹ ਕਿੱਥੇ ਜੇ? ਕਿ ਲੋਕਾਂ ਦੇ ਘਰਾਂ ਤੱਕ ਰਾਸ਼ਨ ਵੀ ਅਸੀਂ ਪਹੁੰਚਾਈਏ ਜਿਹੜੇ ਕਿ ਜ਼ਰੂਰਤਮੰਦ ਲੋਕ ਨੇ। तो मैं मजदूरी नहीं करांगा तो खाऊंगा कितों? कितना एक ज़रूरी काम है इस ताड़ी जान नालों ज़रूरी काम है जिधर जा रहे हो? नहीं साड़ी जान नाल ज़रूरी तो नहीं कि कोशिश करिए कि बीमारी हमारा किसी मुझसे अगर किसी मुसलमान को लग गया उसका मैं जवाबदार हूँ। तीसरा दिन है मैं भूखे हाँ, तीसरा दिन है कुरान कस में ना चाह ना पानी कुछ नहीं, क्या करिए? अच्छा घर बेबी तंग बह गए। घर ही बैठे ने, उन्होंने हर चीज़ सही है ना, किसी गमांडी किसी बंदे कोई बंदा कोई पुछदा नहीं पिया। ਮੈਡੀਕਲ ਦੇ ਮੁਤਲਕਾ ਉਹਨਾਂ ਨੂੰ ਅਮਲ ਕਰਨਾ ਚਾਹੀਦਾ, ਜ਼ਰੂਰੀ ਅਮਲ ਕਰਨਾ ਚਾਹੀਦਾ। ਬੜੀ ਮਿਹਰਬਾਨੀ। अस्सलाम वालेकुम ਤੇ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਮੇਜ਼ਬਾਨ ਸੈयद इरफान अल हसनी। ਸੱਜਣੋ ਤੇ ਮਿੱਤਰੋ, ਕਰੋਨਾ ਦੀ ਬੜੀ ਬੁਰੀ ਸੂਰਤ ਹਾਲ ਦੇ ਤਹਿਤ ਇਸ ਵੇਲੇ ਪੂਰੇ ਮੁਲਕ ਵਿੱਚ ਜਿਹੜਾ ਹੈ ਉਹ ਕਰਫਿਊ ਤੇ ਅਜੇ ਨਹੀਂ ਲਾਇਆ ਗਿਆ, ਲੇਕਿਨ ਇੱਕ ਹੰਗਾਮੀ ਸੂਰਤ ਹਾਲ ਜਿਹੜੀ ਹੈ ਉਹਦਾ ਐਲਾਨ ਕਰ ਦਿੱਤਾ ਗਿਆ। ਪੂਰੇ ਮੁਲਕ ਵਿੱਚ ਇਸ ਵੇਲੇ ਲਾਕਡਾਊਨ ਦੀ ਸੂਰਤ ਹਾਲ ਹੈ, ਲੇਕਿਨ ਆਵਾਮ ਆਪਣੇ ਘਰਾਂ ਦੇ ਵਿੱਚ ਬਹਿ ਨਹੀਂ ਰਹੀ। ਲੋਕ ਫਿਰ ਰਹੇ ਨੇ, ਇਹਨਾਂ ਛੁੱਟੀਆਂ ਨੂੰ ਇੰਜੋਏ ਕਰ ਰਹੇ ਨੇ। ਹਕੂਮਤ ਦੀ ਤਰਫੋਂ ਇਕਦਾਮਾਤ ਤੇ ਕੀਤੇ ਗਏ ਨੇ, ਲੇਕਿਨ ਆਵਾਮ ਅਜੇ ਆਪਣੇ ਘਰਾਂ ਦੇ ਅੰਦਰ ਨਹੀਂ ਬਹਿ ਰਹੀ। ਅਸੀਂ ਵੇਖ ਸਕਦੇ ਹਾਂ ਉਸੇ ਤਰ੍ਹਾਂ ਇਸ ਵੇਲੇ ਮੈਂ ਖਿੱਤਾ ਪੁਠਵਾਰ ਦੇ ਦਿਲ ਗੁਜਰ ਖਾਨ ਵਿੱਚ ਮੌਜੂਦ ਹਾਂ ਤੇ ਖਿੱਤਾ ਪੁਠਵਾਰ ਦਾ ਦਿਲ ਕਹਿਲਾਇਆ ਜਾਂਦਾ ਗੁਜਰ ਖਾਨ ਵਿੱਚ ਅਸੀਂ ਇਸ ਵੇਲੇ ਜਿਹੜੀ ਜਰਨੈਲੀ ਸੜਕ ਜਿਹਨੂੰ ਆਖਿਆ ਜਾਂਦਾ ਹੈ GT ਰੋਡ, ਅਸੀਂ ਉਸ ਉੱਤੇ ਖੜੇ ਹੋਏ ਹਾਂ ਤੇ ਗੁਜਰ ਖਾਨ ਦੀ ਇੱਕ ਬਹੁਤ ਤਾਰੀਖੀ ਹੈਸੀਅਤ ਵੀ ਹੈ। ਬਹੁਤ ਵੱਡੀ ਇੱਕ ਸਰਦਾਰਾਂ ਦੀ ਗਿਣਤੀ ਇਸ ਖਿੱਤਾ ਪੁਠਵਾਰ ਦੇ ਦਿਲ ਵਿੱਚੋਂ ਹਿਜਰਤ ਕਰਕੇ ਮਾਈਗ੍ਰੇਟ ਕਰਕੇ ਸਾਡੇ ਚੜ੍ਹਦੇ ਪੰਜਾਬ ਵਾਲੇ ਪਾਸੇ ਚਲੀ ਗਈ ਸੀ। ਅਗਰ ਗੱਲ ਕਰੀਏ ਇੱਥੇ ਬਹੁਤ ਬੜੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹਨਾਂ ਦਾ ਤਾਲੁਕ ਖਿੱਤਾ ਪੁਠਵਾਰ ਨਾਲ ਤੇ ਗੁਜਰ ਖਾਨ ਨਾਲ ਹੈ ਤੇ ਗੁਜਰ ਖਾਨ ਵਿੱਚੋਂ ਇੱਕ ਬਹੁਤ ਬੜੀ ਮੁਸੰਨਫਾ ਔਰ ਸਿੱਖ ਸ਼ਾਇਰਾ ਕਾਨਾ ਸਿੰਘ ਸਾਹਿਬਾ ਦਾ ਤਾਲੁਕ ਵੀ ਇਸੇ ਗੁਜਰ ਖਾਨ ਨਾਲ ਸੀ। ਤੇ ਅਗਰ ਅਸੀਂ ਗੱਲ ਕਰੀਏ ਸਿਆਸੀ ਰਹਿਨੁਮਾਵਾਂ ਦੀ ਤੇ ਮਾਸਟਰ ਤਾਰਾ ਸਿੰਘ ਸਾਹਿਬ ਗੁਜਰ ਖਾਨ ਦੇ ਬਿਲਕੁਲ ਨਾਲ ਹੀ ਪਿੰਡ ਹੈ। ਇਸ ਤੋਂ ਇਲਾਵਾ ਗਿਆਨੀ ਗੁਰਮੁਖ ਸਿੰਘ ਸਾਹਿਬ ਜਿਹੜੇ ਕਿ ਪੰਜਾਬ ਦੇ ਪਹਿਲੇ ਚੀਫ ਮਿਨਿਸਟਰ ਸਨ, ਉਹਨਾਂ ਦਾ ਤਾਲੁਕ ਵੀ ਇਸੇ ਗੁਜਰ ਖਾਨ ਨਾਲ ਸੀ। ਲੋਕਾਂ ਨਾਲ ਵੀ ਗੱਲਬਾਤ ਦੀ ਸਾਂਝ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਹਕੂਮਤ ਨੇ ਤੇ ਆਖਿਆ ਕਿ ਲੋਕ ਘਰ ਵਿੱਚ ਬਹਿਣ, ਲੇਕਿਨ ਲੋਕ ਬਾਹਰ ਫਿਰ ਰਹੇ ਨੇ। ਇੱਕ ਬਜ਼ੁਰਗ ਇੱਥੇ ਬੈਠੇ ਹੋਏ ਨੇ। ਬਾਬਾ ਜੀ ਆਪਣਾ ਨਾਮ ਦੱਸੋ ਪਹਿਲੇ ਤੇ ਤੁਸੀਂ ਇਹ ਦੱਸੋ ਕਿ ਹਕੂਮਤ ਨੇ ਤੇ ਆਖਿਆ ਹੈ ਕਿ ਲਾਕਡਾਊਨ ਹੈ, ਲੋਕ ਘਰਾਂ 'ਚ ਰਹਿਣ, ਤੇ ਤੁਸੀਂ ਬਾਹਰ ਕੀ ਕਰ ਰਹੇ ਹੋ? असा जी भूखा नाल मरने पे जंबर भाई मंगी ते टाइम पास करने मारे क्या करा जी, भूख मरने पे अंदर ही बैठे हुए। कोई मजदूरी करते हो? मैं मथाज आदमी हमारे लत्तां भज गईयां ਤੇ ਇਸ ਤੋਂ ਇਲਾਵਾ ਤੁਸੀਂ ਸਮਝਦੇ ਨਹੀਂ ਹੋ ਕਿ ਇਹ ਬੜੀ ਬੁਰੀ ਸ਼ੈ ਹੈ ਬਿਮਾਰੀ ਜਿਹੜੀ ਹੈ? ਅਗਰ ਬਿਮਾਰੀ ਤੁਹਾਨੂੰ ਲੱਗ ਗਈ ਤੇ ਫਿਰ ਉਹਦਾ ਇਦਰਾਕ ਉਹਨੂੰ ਉਸ ਤੋਂ ਬਚੋਗੇ ਕਿਸ ਤਰ੍ਹਾਂ? अल्लाह ने जात ही है जी, हुण क्या करा, भूखा नाल ही मरने हैं। फिर गल तो वही है, बीमारी नाल मरसा भूखा ना मरने हैं, कुछ कोई है। तीसरा दिन है मैं भूखे हाँ, तीसरा दिन है कुरान कस में ना चाह ना पानी कुछ नहीं, क्या करिए? अच्छा घर बेबी तंग बह गए। ਤੇ ਖਾਣਾ ਪੀਣਾ ਕੋਈ ਹਕੂਮਤ ਨੇ ਐਲਾਨ ਕੀਤਾ ਖਾਣੇ ਪੀਣ ਦਾ ਤੁਹਾਨੂੰ ਕੁਛ ਹੈ? जी कुछ भी नहीं, हाले तक चुआनी भी नहीं लभी। आने से नहीं कर सा जो कर सा कख भी नहीं, क्या करा दसो। फिर असा रोड पर अशरा मंगने। ਅੱਛਾ ਤੁਸੀਂ ਬਾਜ਼ਾਰ ਵਿੱਚ ਫਿਰਦੇ ਪਏ ਹੋ, ਨਾ ਤੁਸੀਂ ਕੋਈ ਮਾਸਕ ਪਾਇਆ ਤੇ ਨਾ ਕੋਈ ਸ਼ੈ ਜਿਹੜੀ ਹੱਥ ਉੱਤੇ ਤੁਸੀਂ? ਮਾਸਿਆ ਸਾਹਿਬ ਜੇਬ ਵਿੱਚ ਮੇਰੇ ਤੇ ਉਹ ਆਵਾਜ਼ਾਂ ਲਾਉਂਦੇ ਰਹਿੰਦੇ ਆ ਬੱਚੀਆਂ ਬੱਚੇ। ਮਾਸਕ ਕੱਢ ਕੇ ਪਾਓ, ਮਾਸਕ ਕੱਢੋ ਜੇਬ ਵਿੱਚੋਂ ਤੇ ਮੂੰਹ ਤੇ ਪਾਓ। कोई बच्चियाँ ने तो वो फिर नहीं निज़ाम कोई सर इतना सरमाया नहीं है जे इतना बंदा कोई घर बैठ के कोई खर्च कर सके, इतना एक दिन का भी नहीं दे सकते कोई। तो बच्चियाँ नू किथों दसी देंगे जे बच्चियाँ वास्ते करिए तो फिर आप भुखे रहने हैं। बच्चियाँ कितों कितने दे काम काज तो नहीं कर सकती, जवान बच्चियाँ ने बच्चे इस मजबूरी नाल कर दें। हुकूमत ने ऐलान किया सी खाना खिलाने दा, खाना कुछ है कुछ भी नहीं जी ना, इसी तरीके ही है, इसी तरीके ये ना कोई इतना है वे तो ना कुछ है। ਤੁਸੀਂ ਇਹ ਲਾਜ਼ਮੀ ਹੁਣ ਆਪਣੇ ਮੂੰਹ ਤੇ ਮਾਸਕ ਪਾ ਕੇ ਰੱਖਣਾ। सर पहले तो चलो तुसां मेहरबानी, तुसां आए हो साढ़े इधर, ये दसो घरें दी जरूरत दी चीज़ां कित्थों ले आए बंदा? हुण आटे मारो 3 दिन के फिरने पे, आटा नहीं मिलना पिया। इस लिए कौन इमरान खान देसी आने के आटा कोई हुकूमती बंदा एक फेरा भी लाया किसी पास, ये किसी को पूछा नहीं पूछा? ये सारे मतलब परस बंदे ने, कोई मकसद नहीं है सर। अपनी ज़रूरत की चीज़ लैन मारी 10 बारी जाइए फिर भी चीज़ां नहीं मिलियां ने। बिल्कुल सही। तो हुण तुसां दसो असां घर बेहिए तो फिर भुखे मरने हैं। लेकिन ये बीमारी भी बड़ी खतरनाक है, जरूरी है बिल्कुल। तको तुसां सामने ला के फिर इंशाल्लाह हाथ धोने वास्ते हर चीज़ इस्तेमाल कर रहे हैं, हाथ धो भी रहे, मगर ज़रूरत की चीज़ तो वो लाजमी है ना सर। सही बहुत शुक्रिया जनाब, थैंक यू ਸਰ ਮੈਂ ਤਾਂ ਕਹਿੰਦਾ ਘਰਾਂ 'ਚ ਰਹਿਣਾ ਚਾਹੀਦਾ। ਇਹ ਤੇ ਆਪਣੀ ਤੁਸੀਂ ਆਪਣੇ ਬਾਪ ਹੀ ਬਚਤ ਕਰਨੀ ਹੈ। ਹਕੂਮਤ ਦੇ ਨਾਲ ਤੂੰ ਹੱਥ ਨਾਲ ਹੱਥ ਮਿਲਾ ਕੇ ਚੱਲੋਗੇ ਤਾਂ ਗੱਲ ਬਣਨੀ ਹੈ ਨਾ, ਇਸ ਤਰ੍ਹਾਂ ਨਹੀਂ ਬਣਨੀ।
ਤੇ ਅਸੀਂ ਤੇ ਜਾ ਰਹੇ ਹਾਂ ਸਿੰਗਲ ਬੰਦੇ ਦਾ ਇਜਾਜ਼ਤ ਹੈ ਨਾ, ਕੋਈ ਜ਼ਰੂਰੀ ਚੀਜ਼ ਲੈਣੀ ਹੋਵੇ, ਕੋਈ ਮੈਡੀਸਨ ਲੈਣੀ ਹੋਵੇ, ਉਹ ਜ਼ਰੂਰੀ ਹੈ। ਤੇ ਹਕੂਮਤ ਅਗਰ ਤੁਹਾਨੂੰ ਅਵੇਅਰ ਕਰ ਰਹੀ ਹੈ ਤਾਂ ਤੁਹਾਨੂੰ ਅਵੇਅਰ ਰਹਿਣਾ ਚਾਹੀਦਾ। ਇਹ ਤੁਹਾਡੀ ਆਪਣੀ ਸਿਹਤ ਦਾ ਮਸਲਾ ਹੈ, ਆਪਣੀ ਜਾਨ ਮਾਲ ਦਾ ਮਸਲਾ ਹੈ, ਹਕੂਮਤ ਦਾ ਕੀ ਮਸਲਾ ਹੈ। ਤੇ ਜਿਹੜੇ ਲੋਕ ਇਸ ਗੱਲ ਦਾ ਖਿਆਲ ਨਹੀਂ ਕਰਦੇ ਉਹਨਾਂ ਨੂੰ ਕੀ ਆਖੋਗੇ? ਉਹਨਾਂ ਨੂੰ ਖਿਆਲ ਕਰਨਾ ਚਾਹੀਦਾ ਜੀ, ਉਹਨਾਂ ਨੂੰ ਆਪਣੇ ਰਵਈਆਂ ਤੇ ਰੀਵਿਜ਼ਿਟ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਹਕੂਮਤ ਦੀ ਜਿਹੜੀ ਹਦਾਇਤ ਮੈਡੀਕਲ ਦੇ ਮੁਤਲਕਾ ਉਹਨਾਂ ਨੂੰ ਅਮਲ ਕਰਨਾ ਚਾਹੀਦਾ, ਜ਼ਰੂਰੀ ਅਮਲ ਕਰਨਾ ਚਾਹੀਦਾ। ਬੜੀ ਮਿਹਰਬਾਨੀ। ਜਿਹਨੋਂ ਤੇ ਮਿੱਤਰੋ ਅਗਰ ਗੱਲ ਕਰੀਏ ਅਸੀਂ ਤੇ ਅਗਰ ਕੋਈ ਵੀ ਮੁਸੀਬਤ ਜਾਂ ਆਫਤ ਆਂਦੀ ਹੈ ਤੇ ਚੀਜ਼ਾਂ ਮਹਿੰਗੀਆਂ ਕਰ ਦਿੱਤੀਆਂ ਜਾਂਦੀਆਂ ਨੇ, ਮਹਿੰਗੀਆਂ ਕਰਕੇ ਵੇਚੀਆਂ ਜਾਂਦੀਆਂ ਨੇ। ਸੈਨੀਟਾਈਜ਼ਰ ਅਸੀਂ ਵੇਖ ਰਹੇ ਹਾਂ ਕਿ ਬਾਜ਼ਾਰ ਵਿੱਚ ਜਿਹੜਾ ਹੈ ਉਹ ਮਹਿੰਗਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮਾਸਕ ਔਰ ਸਰਜੀਕਲ ਗਲਵਸ ਵਗੈਰਾ ਵੀ ਮਹਿੰਗੇ ਕਰ ਦਿੱਤੇ ਗਏ ਨੇ। ਇਹ ਖਾਨ ਸਾਹਿਬ ਇੱਕ ਸਾਡੇ ਨਾਲ ਮੌਜੂਦ ਨੇ, ਆਓ ਇਹਨਾਂ ਨੂੰ ਪੁੱਛ ਲੈਂਦੇ हैं कि मास्क बेचते रहे ने तो इन्होंने महंगे तो नहीं किए। खान साहब बहुत शुक्रिया, आप बताएं आप मास्क यहाँ पे फ़रोख्त कर रहे हैं, पहले कितने का बेचते थे, अब कितने का बेच रहे हैं? पहले सर हम 20 रुपये 15 रुपये का बेचा था, अभी 30 रुपये का 50 के 2 तकरीबन, क्योंकि पीजी फैसलाबाद से रेट महंगे है ना, तो हमको महंगा में हमें पीस में तकरीबन 10 रुपये तकरीबन बचता है। बात ये है लाला कि ऐसे हालात में चीज़ें सस्ती करनी चाहिए, ये महंगी क्यों कर देते हैं? जी पीछे मार्केट से रेट मांगे, हमको महंगा मिलता है तो हमको कुछ बचता नहीं है ना, तो पीस में तकरीबन हमको 10 रुपये 12 रुपये बचता है, हमको तकरीबन 700-800 रुपये दिहाड़ी बचता है। लोग आपसे ख़रीद भी रहे हैं? जी खरीद रहे हैं। कितने बिक जाते हैं एक दिन में? तकरीबन 5-6 दर्जन बिकता है रोज। जी जी। आप भी इन्हीं के साथ यहाँ पे काम कर रहे हैं या मजदूर हैं या क्या? इसका कम बिकते हैं, लेकिन बाजार में मैंने शाम को ये लिए हुए हैं, हमें 50 रुपये का दाना मिला है। बाजार में से कितने का मिला है? 50 रुपये का दाना। ये महंगा क्यों मिला आपको? बस अभी वो कह रहा था लूट मार का फिजा बनो यार, एक आदमी लेने वाला है ना, इस वजह से महंगा कर देते हैं। आप क्या करते हैं? हम खाली बरदाने का काम करते हैं। तो आपके दुकानें वगैरह या आपका काम चल रहा है? बंद है, बंद। तो आप इस सूरत हाल में, ये लॉकडाउन की सूरत हाल है, इस सूरत हाल में क्या समझते हैं कि बीमारी एक जो आफत इस वक्त मुल्क पे आई हुई है, इसको कंट्रोल कैसे किया जा सकता है? एक तो हमारा हुकूमत ने जो ख़ास किया हुआ है कि भाई आप लोग जो है ना दुकानों को बंद करो, इन्हें रश का पिज़्ज़ा न बनाओ, ज़्यादा लोग जो है ना एक जगह पे इकट्ठा ना हो जाओ। दूसरा जो है ना अपने घरों में रहो, ज़्यादा से ज़्यादा जो है ना फरमाते कि क्या नाम है गाड़ियों में ज़्यादा सवारी न करो। दूसरा बात यह है कि हुकूमत की तरफ से इंशाल्लाह में जो हुक्म मिलेगा हम ताबेदार हैं। हमारा दुकानें बंद है, कारोबार बंद है, रिज़्क़ अल्लाह देता है। बाकी जो बीमारी है ये हर मुसलमान के लिए चाहिए कि कोशिश करे कि बीमारी हमारा मुझसे अगर किसी मुसलमान को लग गया उसका मैं जवाबदार हूँ। तो अगर किसी के अंदर बीमारी है तो उसको कोशिश करना चाहिए कि वो किसी के पास ना जाए। बिल्कुल सही। तो हम इंशाल्लाह कोशिश करेगा कि जिस तरह हुकूमत हुक्म देगा हम उसके लिए ताबेदार हैं। बहुत शुक्रिया। घर तो रवा मगर घर रहने वास्ते राशन पानी चाहिए। राशन पानी साढ़े घर है ही कोई नहीं, खत्म हो गया। हूँ आटे वास्ते निकले हैं, आटे वास्ते पैसे इकट्ठे करके घर जासा तो फिर घर बैसा, जे ना हो किसी को मंग के दारे पैसे तो फिर घर जासा। हुकूमत ने ऐलान किया लोगों को खाना देने का, लोगों को पैसे देने का, तो वो यकीनन कुछ दिहाड़ियां तक वो प्रोसैस जो शुरू हो जाएगा। इस बारे तुम क्या आखोगे? इतने दिहाड़े च अवाम मरी जासी, जितनी अवाम है मर जासी, भुख्या ना मर जासी। कोरोना ने घट मरसी, भुख्या ने ज़्यादा मरसी। ਤੁਸੀਂ ਕੀ ਸਮਝਦੇ ਹੋ ਸਾਰੀ ਸੂਰਤ ਹਾਲ ਵਿੱਚ ਜਿਹੜੇ ਸਾਹਿਬ ਇਸਤਤਾਤ ਨੇ ਜਿਨ੍ਹਾਂ ਨੂੰ ਲੋਕਾਂ ਦੇ ਨਾਲ ਤਾਵਨ ਕਰਨਾ ਚਾਹੀਦਾ ਹੈ ਉਹ ਕਰ ਰਹੇ ਨੇ? ਇਸ ਵੇਲੇ ਸੂਰਤ ਹਾਲ ਮਾਸ਼ਰੇ 'ਚ ਆਲ ਓਵਰ ਕੀ ਚੱਲ ਰਹੀ ਹੈ? ਉਹ ਘਰ ਹੀ ਬੈਠੇ ਨੇ, ਉਹਨਾਂ ਕੋਲ ਹਰ ਚੀਜ਼ ਸਹੀ ਹੈ ਨਾ, ਕਿਸੇ ਗਮਾਂਡੀ ਨੂੰ ਕਿਸੇ ਬੰਦੇ ਨੂੰ ਕੋਈ ਬੰਦਾ ਕੋਈ ਪੁੱਛਦਾ ਨਹੀਂ ਪਿਆ, ਕੋਈ ਹਿਸਾਬ ਕਿਤਾਬ ਕੁਝ ਵੀ ਨਹੀਂ। ਕੋਈ ਬੰਦਾ ਦੁਬਾਰਾ ਖੜਕਾ ਕੇ ਨਹੀਂ ਆਖਦਾ ਕਿ ਤੁਹਾਡੇ ਘਰ ਕੋਈ ਚੀਜ਼ ਹੈ ਜਾਂ ਨਹੀਂ ਹੈ, ਕੁਝ ਵੀ ਨਹੀਂ। ਤੁਸੀਂ ਇਹ ਦੱਸੋ ਕਿ ਬੜਾ ਜ਼ਰੂਰੀ ਹੈ ਤੁਹਾਡਾ ਮੈਸੇਜ ਜਿਹੜਾ ਲੋਕ ਸੁਣਨਗੇ, ਇੱਕ ਜਿਹੜੀ ਮਿਡਲ ਕਲਾਸ ਫੈਮਿਲੀ ਹੈ ਜਾਂ ਗਰੀਬ ਤਬਕਾ ਹੈ, ਉਹ ਜਿਹੜੇ ਵੇਲੇ ਤੁਹਾਡਾ ਮੈਸੇਜ ਸੁਣੇਗੀ ਉਹਨਾਂ ਦੇ ਦਿਲ ਤੇ ਅਸਰ ਵੀ ਕਰੇਗੀ। ਇਸ ਬਿਮਾਰੀ ਤੋਂ ਬਚਣ ਲਈ ਤੁਸੀਂ ਲੋਕਾਂ ਨੂੰ ਕੀ ਪੈਗਾਮ ਦਿਓਗੇ? ਹਿਫਾਜ਼ਤ ਕਰਨ, ਆਪਣੇ ਆਪ ਨੂੰ ਹੈਲਮਟ ਹਰ ਚੀਜ਼ ਪਾ ਕੇ ਰੱਖਣ, ਦਸਤਾਨੇ ਪਾ ਕੇ ਰੱਖਣ। ਬਾਕੀ ਕੰਮ ਕਾਜ ਤਾਂ ਜ਼ਰੂਰੀ ਹੈ ਕਰਨਾ ਪੈਸੀ। ਤੇ ਦਸਤਾਨੇ ਤੁਸੀਂ ਕੋਈ ਨਹੀਂ ਪਾਏ? ਸਰ ਅਸੀਂ ਮਜ਼ਦੂਰੀ ਕਰਦੇ ਹਾਂ, ਬੱਚਿਆਂ ਵਾਸਤੇ ਲੱਗੇ ਹਾਂ, ਮਿਹਨਤ ਮਜ਼ਦੂਰੀ ਵਾਸਤੇ ਲੱਗੇ ਹਾਂ ਤਾਂ ਕਿ ਸ਼ਾਮ ਨਾ ਖਾਣਾ ਸਵੇਰ ਨਾ ਖਾਣਾ ਉਹਨਾਂ ਵਾਸਤੇ ਅਸੀਂ ਤੇ ਕਿਸੇ ਤਰੀਕੇ ਨਾਲ ਕਮਾ ਕੇ ਦੇ ਸਕੀਏ। ਇਹ ਕਿ ਅਸੀਂ ਵੀ ਜਿਹੜਾ ਹੈ ਨਾ ਗਰੀਬ ਲੋਕ ਹਾਂ, ਗਰੀਬਾਂ ਵਾਸਤੇ ਬਿਮਾਰੀ ਹੈ ਜਾਂ ਜੋ ਕੁਝ ਵੀ ਹੈ ਉਹ ਇੱਕੋ ਹੀ ਬਰਾਬਰ ਹੋਣੀ ਹੈ, ਮਿਹਨਤ ਕਰਦੇ ਹਾਂ ਬਸ। ਤੇ ਮਜ਼ਦੂਰੀ ਦੀ ਕੀ ਸੂਰਤ ਹਾਲ ਹੈ ਇਸ ਵੇਲੇ? ਮਜ਼ਦੂਰੀ ਦੀ ਤੇ ਇਹ ਹੈ ਨਾ ਕਿ ਜਿੱਥੇ 100 ਰੁਪਇਆ ਕਮਾਉਂਦੇ ਸੋ ਉੱਥੇ 20 ਰੁਪਏ ਵੀ ਸਾਨੂੰ ਹੁਣ ਨਹੀਂ ਮਿਲ ਰਹੇ। ਮਜਬੂਰੀ ਹੈ, ਸਾਹਮਣੇ ਮੇਰਾ ਠੀਆ ਲੱਗਾ ਹੈ, ਤੁਸੀਂ ਖੁਦ ਅੰਦਾਜ਼ਾ ਲਾ ਲਓ ਹੁਣ ਅਸੀਂ ਕੀ ਕਰੀਏ, ਕਿਹੜੇ ਪਾਸੇ ਜਾਈਏ। ਦੇਖੋ ਇਹ ਬਿਮਾਰੀ ਬੜੀ ਖਤਰਨਾਕ ਬਿਮਾਰੀ ਹੈ, ਇਹਦੇ ਕੋਲੋਂ ਸਾਨੂੰ ਬਚਣਾ ਵੀ ਹੈ।
ਤੇ ਇਹਦੇ ਬਚਣ ਵਾਸਤੇ ਮਜ਼ਦੂਰ ਤਬਕਾ ਕੀ ਕਰੇ, ਤੁਸੀਂ ਕੀ ਕੀਤਾ ਇਸ ਵਾਸਤੇ? ਇਸ ਵਾਸਤੇ ਅਸੀਂ ਆਪਣੀ ਕੋਸ਼ਿਸ਼ ਤੇ ਲੱਗੇ ਆ, ਲੇਕਿਨ ਜਿਸਲੇ ਉਸ ਦੀ ਤਰਫੋਂ ਆਈ ਹੋਈ ਤੇ ਅਸੀਂ ਬਚਣਾ ਕੋਈ ਨਹੀਂ। ਕੁਦਰਤ ਤੇ ਛੋੜਿਆ ਸਭ ਕੁਝ, ਜਿਸ ਤਰ੍ਹਾਂ ਉਸਨੇ ਆਪਣੀ ਤਰਫੋਂ ਇhtiyat ਤੇ ਕਰਨੀ ਚਾਹੀਦੀ ਹੈ ਨਾ। इंशाल्लाह अपनी तरफ ते देखो इंसान ਨੂੰ अल्लाह ने के ना अकल दी है, अकल ਨੂੰ थोड़ा इस्तेमाल कर सी हो ਅੱਗੇ ਹੁਣ ਦੇਖੋ ਕੀ ਹੋਣਾ ਹੈ ਤੇ ਹੁਣ ਰੱਬ ਜਾਣਨਾ ਹੈ। ਨਾਜ਼ਰੀਨ, ਇਸ ਵੇਲੇ ਅਸੀਂ ਗੁਜਰ ਖਾਨ ਕਚਹਿਰੀ ਵਿੱਚ ਮੌਜੂਦ ਹਾਂ ਤੇ ਕਾਫੀ ਸਾਰੇ ਦੋਸਤ ਇੱਥੇ ਮੌਜੂਦ ਨੇ। ਆਓ ਇਹਨਾਂ ਨਾਲ ਗੱਲ ਕਰਦੇ ਹਾਂ। ਬੜੀ ਇੱਕ ਅਜੀਬ ਜੀ ਸੂਰਤ ਹਾਲ ਹੈ ਜੀ ਪੂਰੇ ਮੁਲਕ ਵਿੱਚ, ਬਲਕਿ ਪੂਰੀ ਦੁਨੀਆ ਵਿੱਚ ਕਰੋਨਾ ਦੇ ਹਵਾਲੇ ਨਾਲ। ਤੇ ਤੁਸੀਂ ਦੱਸੋ ਕਿ ਇਸ ਵੇਲੇ एहतियाती तदबीरां अपनानियां चाहिए लोगों को, या इस तरह जिस तरह चल रहा है उसी तरह चलता रहे? नहीं जी, बिल्कुल एहतियाती तदबीरां अपनानियां चाहिए ने, बल्कि ज़्यादा से ज़्यादा लोग, कोई मजबूरी है तो कोई बंदा बाहर जाए, अदरवाइज ना जाए, क्योंकि कोरोना जैसी बीमारी ऐसी है कि जिसका कोई रोकथाम नहीं हो रही। पूरे वर्ल्ड एक प्रॉब्लम बनी हुई, तो लिहाजा सानू चाहिए कि असी मतलब अपने घरों में ज़्यादातर टाइम गुजारिए। बाहर अब मामले मजबूरी और कचहरी असी आए, कोई काम से आए, अदरवाइज सानू घर ही ज़्यादातर रहना चाहिए और बच्चों का भी ख्याल रखना चाहिए, बच्चे भी घर ही रहन, ये जरूरी है। ਬਹੁਤਾ ਨੇੜੇ ਨਹੀਂ ਹੋਣਾ ਚਾਹੀਦਾ। ਮੈਂ ਜਿਸ ਵੇਲੇ ਆਇਆ ਤੁਸੀਂ ਕਾਫੀ ਸਾਰੇ ਦੋਸਤ ਇੱਥੇ ਇਕੱਠੇ ਖੜੇ ਸੋ ਔਰ ਤੁਸੀਂ ਕੋਈ ਨਾ ਹਿਫਾਜ਼ਤੀ ਇਕਦਾਮਾਤ ਕੀਤੇ ਨੇ, ਨਾ ਮਾਸਕ ਪਾਇਆ, ਔਰ ਇਸ ਬਿਮਾਰੀ ਦੀ ਨੋਈਅਤ ਦਾ ਅੰਦਾਜ਼ਾ ਹੈ ਤੁਹਾਨੂੰ? ਜੀ, ਮਾਸਕ ਨਾ ਬੰਨਣ ਦੀ ਵਜ੍ਹਾ ਇਹ ਹੈ ਕਿ ਜਿਹੜੇ ਮਾਸਕ ਸਾਡੇ ਗੁਜਰ ਖਾਨ ਸ਼ਹਿਰ ਦੇ ਵਿੱਚ ਅਵੇਲੇਬਲ ਨੇ ਨਾ, ਉਹ ਤਕਰੀਬਨ ਸਾਰੇ ਸਟੈਰੀਲਾਈਜ਼, ਇੱਕ ਮਾਸਕ ਵੀ ਤੁਸੀਂ ਨਹੀਂ ਕਹਿ ਸਕਦੇ। ਈਵਨ ਜਿਹੜਾ ਤੁਸੀਂ ਪਾਇਆ ਹੈ, ਮੈਂ ਸਮਝਣਾ ਇਹ ਮਾਸਕ ਵੀ ਸਟੈਰੀਲਾਈਜ਼ ਨਹੀਂ। ਠੀਕ ਹੈ, ਮਾਸਕ ਜਿਹੜਾ ਓਰੀਜਨਲ ਹੁੰਦਾ ਉਹ ਸਰਜੀਕਲ ਮਾਸਕ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਹੁੰਦਾ N95 ਮਾਸਕ। ਸਕੋ ਤੁਹਾਡੀ ਤਹਿਕੀਕ ਆਪਣੀ ਜਗ੍ਹਾ, ਲੇਕਿਨ ਤੁਸੀਂ ਉਹ ਵੀ ਮਾਸਕ ਨਹੀਂ ਲਾਇਆ ਜਿਹੜਾ ਤੁਸੀਂ ਕਹਿ ਰਹੇ ਹੋ, ਇਹਦੀ ਕੀ ਵਜ੍ਹਾ? ਸਰ, ਪਾਕਿਸਤਾਨ ਦੇ ਇਸ ਟਾਈਮ ਪੋਜੀਸ਼ਨ ਇਹ ਹੈ ਕਿ ਨਾ ਸਰਜੀਕਲ ਮਾਸਕ ਮਿਲ ਰਿਹਾ, ਨਾ N95 ਮਾਸਕ ਮਿਲ ਰਿਹਾ। ਠੀਕ ਹੈ, N95 ਮਾਸਕ ਦੀ ਓਰੀਜਨਲ ਪ੍ਰਾਈਸ 150 ਰੁਪਏ ਹੈ। ਠੀਕ ਹੈ, ਜੇ ਅਗਰ ਮੈਨੂੰ ਕਿਧਰੇ ਮਿਲਦਾ ਹੋਵੇ ਤਾਂ ਮੈਂ 1000 ਰੁਪਏ 'ਚ ਖਰੀਦਣ ਵਾਸਤੇ ਤਿਆਰ ਹਾਂ। ਉਹਦਾ ਇੱਕ ਹੱਲ ਸੀ ਕਿ ਬਾਹਰ ਨਾ ਨਿਕਲਿਆ ਜਾਂਦਾ ਜੀ। ਤੁਸੀਂ ਮੈਨੂੰ ਪੜ੍ਹੇ ਲਿਖੇ ਲੱਗ ਰਹੇ ਹੋ ਜੀ। ਅਗਰ ਪੜ੍ਹੇ ਲਿਖੇ ਲੋਕ ਹੀ ਇਸ ਤੇ ਅਮਲ ਨਹੀਂ ਕਰਨਗੇ ਤੇ ਫਿਰ ਤੇ ਇਹ ਮਾਮਲਾਤ ਬਹੁਤ ਜ਼ਿਆਦਾ ਵਿਗੜ ਜਾਣਗੇ। ਘਰ ਦੇ ਜਿੰਨੇ ਲੋਕ ਨੇ ਉਹਨਾਂ ਵਾਸਤੇ ਰਾਸ਼ਨ ਤੇ ਜ਼ਰੂਰ ਚਾਹੀਦਾ ਹੈ। ਠੀਕ ਹੈ, ਤੇ ਅਲਹਮਦੁਲਿਲਾ ਇਸ ਤੋਂ ਇਲਾਵਾ ਅਸੀਂ ਸਾਡੀ ਇੱਕ ਤਨਜ਼ੀਮ ਹੈ, ਅਸੀਂ ਬੰਦੋਬਸਤ ਕਰ ਰਹੇ ਹਾਂ ਕਿ ਲੋਕਾਂ ਦੇ ਘਰਾਂ ਤੱਕ ਰਾਸ਼ਨ ਵੀ ਅਸੀਂ ਪਹੁੰਚਾਈਏ ਜਿਹੜੇ ਕਿ ਜ਼ਰੂਰਤਮੰਦ ਲੋਕ ਨੇ। ਠੀਕ ਹੈ, ਤੇ ਇਸ ਟਾਈਮ ਮੈਂ ਵੀ ਨਾ ਆਪਣੇ ਘਰ ਵਾਸਤੇ ਫਿਨਾਈਲ ਦੀ ਬਾਟਲ ਲੈ ਕੇ ਜਾ ਰਿਹਾ। ਮੇਰਾ ਇਹ ਦਿਲ ਹੈ ਕਿ ਪੂਰੇ ਘਰ ਦੀ ਸਫਾਈ ਕੀਤੀ ਜਾਏ। ਅੱਜ ਮੈਂ ਤੁਹਾਡੇ ਕੋਲੋਂ ਤੁਸੀਂ ਬੜੀ ਅੱਛੀ ਗੱਲ ਕੀਤੀ, ਔਰ ਇਹ ਸਾਡੇ ਲੋਕਾਂ ਦੇ ਵਿੱਚ ਇਹ ਬੜਾ ਅੱਛਾ ਇੱਕ ਰੁਝਾਨ ਹੈ ਕਿਸੇ ਦੀ ਮਦਦ ਕਰਨ ਦਾ, ਲੋਕਾਂ ਦੇ ਕੰਮ ਆਉਣ ਦਾ। ਮੌਜੂਦਾ ਇਸ ਸੂਰਤ ਹਾਲ ਵਿੱਚ ਦਿਹਾੜੀਦਾਰ ਤਬਕਾ ਤੇ ਮਜ਼ਦੂਰ ਤਬਕਾ ਸਭ ਤੋਂ ਜ਼ਿਆਦਾ ਮੁਤਾਸਰ ਹੋਏ ਨੇ, ਤੇ ਤੁਸੀਂ ਉਹਨਾਂ ਵਾਸਤੇ ਖਾਣੇ ਦਾ ਇੰਤਜ਼ਾਮ ਕਰ ਰਹੇ ਹੋ। ਕਿਸ ਲੈਵਲ ਤੇ ਤੁਸੀਂ ਇਹ ਕੰਮ ਕਰ ਰਹੇ ਹੋ? ਅਸੀਂ ਜਿਸ ਤਰ੍ਹਾਂ ਰਾਸ਼ਨ ਤਕਸੀਮ ਕੀਤਾ 3150 ਰੁਪਏ ਫੀ ਕਸ ਦੇ ਹਿਸਾਬ ਦੇ ਨਾਲ ਅਸੀਂ ਸਾਰੀ ਪੈਕਿੰਗ ਕਰਕੇ, ਜਿਹਦੇ ਵਿੱਚ 10 ਕਿਲੋ ਆਟਾ ਵੀ ਸ਼ਾਮਲ ਸੀ, ਦਾਲਾਂ ਸ਼ਾਮਲ ਸਨ, ਅੱਛਾ ਉਸ ਤੋਂ ਬਾਅਦ ਚੀਨੀ ਸੀ, ਆਇਲ ਦੇ ਪੈਕਟ ਸਨ ਵਗੈਰਾ ਵਗੈਰਾ। ਇਹ ਸਾਰਾ ਕੁਝ ਅਸੀਂ ਤਕਰੀਬਨ 2 ਦਿਨ ਅਸੀਂ ਇਹਨਾਂ ਦੀ ਪੈਕਿੰਗ ਕੀਤੀ ਹੈ ਪਹਿਲੇ। ਠੀਕ ਹੈ, ਉਸ ਤੋਂ ਬਾਅਦ ਫਿਰ ਅਸੀਂ ਇਹ ਮੇਨ ਬਾਜ਼ਾਰ ਦੇ ਵਿੱਚ ਰੱਖ ਕੇ ਕੱਲ੍ਹ ਅਸੀਂ ਸਾਰਿਆਂ ਨੂੰ ਤਕਸੀਮ ਕੀਤਾ। ਉਸ ਤੋਂ ਬਾਅਦ ਜੇ ਅਗਰ ਸਮਝ ਨਹੀਂ ਆਈ ਕਿ ਆਇਆ ਕਿ ਲੋਕ ਮੁਸਤਹਿਕ ਹੈ ਨਹੀਂ ਜਾਂ ਕਿ ਨਹੀਂ, ਅਸੀਂ ਲੋਕਾਂ ਦੇ ਘਰਾਂ ਦੇ ਜਾ ਕੇ ਤਕਸੀਮ ਕਰਕੇ ਆਏ ਹਾਂ। ਸਹੀ, ਬਹੁਤ ਸ਼ੁਕਰੀਆ ਜਨਾਬ। ਅੱਜ ਅਸੀਂ ਤੇ ਆਪਣੀ ਮਜਬੂਰੀ ਨੂੰ ਬਾਹਰ ਰਿਪੋਰਟਿੰਗ ਕਰਨ ਲਈ ਨਿਕਲੇ ਹਾਂ। ਤੁਸੀਂ ਕਿਸ ਹਿਸਾਬ ਨਾਲ ਬਾਹਰ ਆਏ? ਸਰ ਮੈਂ ਤਾਂ ਸੌਦਾ ਸਲਫ ਨਹੀਂ ਕੁਝ ਲੈਣਾ ਸੀ, ਇਸ ਵਾਸਤੇ ਬਾਹਰ ਆਇਆ, ਤੇ ਬਾਕੀ ਮਜਬੂਰੀ ਦੇ ਤਹਿਤ ਅਸੀਂ ਤਾਂ ਫਿਰ ਇੱਥੇ ਆਏ ਹਾਂ ਮਜਬੂਰੀ ਦੇ ਤਹਿਤ। ਕੀ ਸਮਝਦੇ ਹੋ ਤੁਸੀਂ, ਲੋਕਾਂ ਨੂੰ ਘਰਾਂ 'ਚ ਰਹਿਣਾ ਚਾਹੀਦਾ? ਸਰ ਰਹਿਣਾ ਚਾਹੀਦਾ ਹੈ ਬਿਲਕੁਲ, ਕਿਉਂਕਿ ਹਕੂਮਤ ਸਾਡੇ ਵਾਸਤੇ ਇਹ ਕਰ ਰਹੀ ਹੈ, ਇਸ ਸਾਡਾ ਫਾਇਦਾ ਹੈ, ਸਾਡੀ ਆਵਾਮ ਦਾ ਫਾਇਦਾ ਹੈ, ਸਾਡੇ ਲੋਕਾਂ ਦਾ ਫਾਇਦਾ ਹੈ ਕਿ ਸਾਨੂੰ ਘਰਾਂ 'ਚ ਰਹਿਣਾ ਚਾਹੀਦਾ। ਮੈਂ ਤਾਂ ਅੱਜ ਬਲਕਿ 5 ਦਿਨ ਦੇ ਬਾਅਦ ਘਰੋਂ ਆਇਆ ਕਿ ਥੋੜ੍ਹਾ ਬਹੁਤ ਸੌਦਾ ਸਲਫ ਲੈਣਾ ਸੀ ਘਰ ਦੀ ਜ਼ਰੂਰਤ ਦੇ ਤਹਿਤ। ਤਾਂ ਬਾਕੀ ਇਹ ਲੋਕ ਜਿਹੜੇ ਮਤਲਬ ਹੈ ਕਿ ਇਸ ਟਾਈਮ ਗੈਰ ਜ਼ਰੂਰੀ ਤੌਰ 'ਤੇ ਫਿਰਦੇ ਨੇ, ਇਹਨਾਂ ਨੂੰ ਚਾਹੀਦਾ ਕਿ ਘਰਾਂ 'ਚ ਬਹਣ, ਤੇ ਇਸ ਅਗਰ ਆਪਣੇ ਕਾਰੋਬਾਰ ਦਾ ਜਾਨ ਦਾ ਮਾਲ ਜਾਨ ਨੂੰ ਬਚਾਉਣ ਵਾਸਤੇ ਮਾਲ ਦਾ ਨੁਕਸਾਨ ਹੋ ਰਿਹਾ ਹੈ ਤਾਂ ਉਹਦੇ ਕੋਈ ਹਰਜ ਨਹੀਂ ਹੈ। ਸਰ ਬਹੁਤ ਬਿਹਤਰ ਹੈ ਮੇਰੇ ਹਿਸਾਬ ਨਾਲ, ਇਹ ਅਸਾਂ ਵਾਸਤੇ ਫਾਇਦਾ ਹੈ, ਅਸੀਂ ਆਵਾਮ ਵਾਸਤੇ ਸਹੂਲਤ ਹੈ ਜਨਾਬ। ਇਹ ਦੇਖੋ ਇੱਕ ਜ਼ਿੰਦਗੀ ਜਿਹੜੀ ਅੱਲਾਹ ਤਾਲਾ ਨੇ ਦਿੱਤੀ ਹੈ, ਉਸ ਚੀਜ਼ ਦਾ ਖਿਆਲ ਕਰੋ ਜਨਾਬ, ਉਸ ਚੀਜ਼ ਦਾ। ਮਗਰ ਇੱਕ ਗੱਲ ਇਹ ਹੈ ਤੇ ਅਸਾਂ ਨਹੀਂ ਸੋਚਦੇ ਚੀਜ਼ ਜਨਾਬ, ਅਸਾਂ ਦੇਖੋ ਦੇਖੀ ਬਾਹਰ ਆਏ ਨੇ ਜਨਾਬ, ਠੀਕ ਹੈ, ਮਗਰ ਕੋਸ਼ਿਸ਼ ਕਰੋ ਆਪਣੇ ਘਰ 'ਚ ਰਹੋ ਜਨਾਬ, ਕਿਉਂਕਿ ਇਹ ਵਾਇਰਸ ਹਰ ਜਗ੍ਹਾ ਤੇ ਫੈਲਿਆ ਵਾ ਜਨਾਬ। ਕਰਨੀ ਤੇ ਚਾਹੀਦੀ ਹੈ, ਤੁਸੀਂ ਕਰਦੇ ਹੋ? ਬਿਲਕੁਲ ਕਰ ਰਹੇ ਆ ਜੀ। ਜਿਹੜਾ ਨਾ ਇੱਕ ਘੰਟੇ ਅੱਧੇ ਘੰਟੇ ਬਾਅਦ ਜਿਹੜਾ ਨਾ ਇੱਕ ਵਾਰੀ ਹੱਥ ਧੋਈਦਾ, ਜਿਹੜਾ ਨਾ ਧੋ ਕੇ ਤੇ ਫਿਰ ਜਿਹੜਾ ਨਾ ਦੁਬਾਰਾ ਕੰਮ ਸ਼ੁਰੂ ਕਰੀਦਾ। ਕੰਮ ਦੀ ਕੀ ਸੂਰਤ ਹਾਲ ਹੈ ਇਸ ਵੇਲੇ? ਕੰਮ ਦੀ ਜਿਹੜਾ ਜੀ ਖੁਦਾ ਦੀ ਆਸ ਤੇ ਬੈਠੇ ਹੋਏ ਆ ਹੈਂ, ਜੇ ਕਦੇ ਦਿਹਾੜ ਲੱਗ ਗਈ ਤੇ ਬੱਚਿਆਂ ਨੂੰ ਖਾਣ ਪੀਣ ਵਾਸਤੇ ਦੇ ਦਿਆਂਗੇ, ਨਹੀਂ ਤੇ
ਅੱਲਾ ਦੇ ਵਾਲੇ। अस्सलाम वालेकुम। ਵਾਲੇਕੁਮ ਸਲਾਮ। ਇਹ ਸਬਜ਼ੀ ਦੀ ਰੇੜੀ ਤੁਹਾਡੀ ਹੈ ਜੀ? ਜੀ ਮੇਰੀ। ਸਾਨੂੰ ਵੀ ਬਚਣ ਦਾ ਹਕੂਮਤ ਨੇ ਵੀ ਆਖਿਆ, ਸਾਨੂੰ ਆਪ ਵੀ ਬਚਣਾ ਚਾਹੀਦਾ ਹੈ। ਤੇ ਮੈਂ ਪੁੱਛਾਂਗਾ ਤੁਹਾਡਾ ਮਾਸਕ ਤੇ ਤੁਹਾਡੇ ਗਲਵਜ਼ ਕਿੱਥੇ ਨੇ? ਮੈਂ ਉਹ ਜੇ ਲਾਲ ਵਾਲਾ ਮੈਨੂੰ ਧੁਰਤਣ ਜੀ ਆਂਦੀ ਹੈ ਉਹ ਲਾ ਤੇ ਜੇ ਕਰੋਨਾ ਵਾਇਰਸ ਤੁਹਾਨੂੰ ਲੱਗ ਗਿਆ ਫਿਰ? ਉਹ ਲਾਲ ਵਾਰ ਅੱਲਾ ਖੈਰ ਕਰੇਗਾ, ਅੱਲਾ ਜੋ ਨਸੀਬਾਂ ਚ ਹੋਇਆ ਉਹ ਆ ਜਾਏ। ਮਸਜਿਦਾਂ 'ਚ ਨਮਾਜ਼ ਜੁਮਾ ਤੇ ਨਮਾਜ਼ਾਂ ਤੇ ਪਾਬੰਦੀ ਲਾਈ ਜਾ ਰਹੀ ਹੈ, ਕਾਬਾਤੁੱਲਾ ਨੂੰ ਬੰਦ ਕਰ ਦਿੱਤਾ ਗਿਆ ਹੈ। ਅਸੀਂ ਸਿਰਫ ਤਵੱਕਲ ਤੇ ਨਹੀਂ ਰਹਿ ਸਕਦੇ, ਸਾਨੂੰ ਇਹਤਿਆਤ ਵੀ ਕਰਨੀ ਚਾਹੀਦੀ ਹੈ। ਤੇ ਫਿਰ ਤੁਸੀਂ ਮਾਸਕ ਤੇ ਕਮ ਅਜ਼ ਕਮ ਲਾਓ ਨਾ, ਸਾਡੇ ਸਾਹਮਣੇ ਮਾਸਕ ਲਾਓ ਤਾਂ ਕਿ ਅਸੀਂ ਖੁਸ਼ ਹੋ ਜਾਈਏ। ਬਿਸਮਿਲ੍ਲਾ। ਆ ਦਿਓ ਜੀ ਇੱਕ ਮਾਸ ਚੁੱਕੇ ਦਿਓ। ਇਹ ਤੁਸੀਂ ਆਪੇ ਵੇਚ ਵੀ ਰਹੇ ਹੋ ਤੇ ਇਹ ਸਾਨੂੰ ਖੁਸ਼ੀ ਹੈ ਕਿ ਤੁਸੀਂ ਲਾਇਆ ਹੈ ਹੁਣ, ਤੇ ਮੈਂ ਉਮੀਦ ਕਰਦਾ ਕਿ ਤੁਸੀਂ ਹੁਣ ਲਾ ਕੇ ਰੱਖੋਗੇ, ਲਾਓਗੇ ਨਹੀਂ। ਤੁਸੀਂ ਚੱਕਰ ਮਾਰੋ ਆ ਕੇ ਦੇਖੋਗੇ ਲੱਗਿਆ ਹੋਵੇਗਾ ਇਨਸ਼ਾਅੱਲਾ। ਤੇ ਗਲਵਜ਼ ਵੀ ਪਾਓਗੇ ਅਗਲੇ ਫੇਰੇ ਜਦੋਂ ਅਸੀਂ ਆਈਏ? ਜਦੋਂ ਆਗੇ ਪੇ ਦੇਖਿਓਗੇ ਤੁਸੀਂ, ਬਿਲਕੁਲ ਦੇਖੋਗੇ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। और अस्सलाम वालेकुम जी। ठीक ठाक हो सारे दोस्त बेली? हुकूमत ने आख्या है कि बहुते लोग इकट्ठे ना हो, तो एक करोना वायरस एक बड़ी बुरी बीमारी है, इस वेले पूरी दुनिया च फैल रही है। दोवां दोस्तां ते मास्क लाए ने ते तुसीं दोवां मास्क भी कोई नहीं लाए और इकट्ठे हो के बैठे हो, कोई डर खौफ नहीं इस बीमारी तो? यार की करिए जे लगनी होई लग जाएगी यार। पूरी दुनिया इस वेले मुतासर हो रही है ਇਹਦੇ ਨਾਲ, ਔਰ ਇਹ ਇਤਨੀ ਬੁਰੀ ਬਿਮਾਰੀ ਹੈ। ਤੁਸੀਂ ਅਗਰ YouTube ਤੇ ਕੋਈ ਇਹਦੇ ਮਰੀਜ਼ ਦੀ ਹਾਲਤ ਵੇਖੋ ਤੇ ਤੁਹਾਨੂੰ ਸਮਝ ਆਵੇ। ਤੇ ਸਾਨੂੰ ਚਾਹੀਦਾ ਨਹੀਂ ਯਾਰ ਇਸ ਤੋਂ ਬਚੀਏ ਅਸੀਂ। चलो कर दें कुछ कोशिश कर दें, चलो अपने में रक्षे चो वो यार। ਬਿਲਕੁਲ ਤੁਸੀਂ ਬਵੋ, ਲੇਕਿਨ ਥੋੜਾ ਜਿਹਾ ਫਾਸਲਾ ਰੱਖ ਕੇ ਗੱਪਸ਼ਪ ਵੀ ਲਾਓ ਤੇ ਆਪਣਾ ਵੀ ਹਿਫਾਜ਼ਤ ਕਰੋ ਤੇ ਦੂਸਰਿਆਂ ਦੋਸਤਾਂ ਦੀ। ਤੇ ਬਜ਼ੁਰਗਾਂ ਨੂੰ ਬਿਲਖਸੂਸ ਇਹਤਿਆਤ ਦਾ ਆਖਿਆ ਗਿਆ ਕਿ ਬਜ਼ੁਰਗ ਜਿਹੜੇ ਨੂੰ ਘਰਾਂ ਵਿੱਚ ਰਹਿਣ। ਤੁਸੀਂ ਕੀ ਆਖੋਗੇ ਇਸ ਬਾਰੇ? मैं ये कहूँगा मैं मजदूर आदमी हाँ, मैं अपनी मजदूरी करनी है, तो मैं तो निकलना है भावें कुछ भी होवे, मरना मैं घर भी है तो बाहर भी है, तो मैं मजदूरी नहीं करांगा तो खाऊंगा कितों? तो मैं तो अपनी मजदूरी करनी है भाई। हुकूमत ने ऐलान भी किया है कि कुछ रिलीफ देवेगी, ਤੁਸੀਂ ਸਮਝਦੇ ਹੋ ਲੋਕਾਂ ਨੂੰ ਪਹੁੰਚੇਗਾ? नहीं पहुँचेगा। पिछले नहीं पहुँचे तो हुण के पहुँचणगे, पिछले नहीं पहुँचे तो हुण के पहुँचणगे। ਲੋਕਾਂ ਨੂੰ ਕੀ ਆਖੋਗੇ? इंतजार कर रहे हैं कि जी वो ਤੁਹਾਨੂੰ ये करांगे ਤੁਹਾਨੂੰ वो करांगे, तो कुछ नहीं। ਲੋਕਾਂ ਨੂੰ ਕੀ ਆਖੋਗੇ ਤੁਸੀਂ ਜਿਹੜੇ ਲੋਕ ਬਾਹਰ ਫਿਰ? ਕਹਾਂਗਾ ਕਿ ਇਸ ਚੀਜ਼ ਨੂੰ ਸੀਰੀਅਸ ਲੈਣ, ਇਸ ਚੀਜ਼ ਨੂੰ ਸੀਰੀਅਸ ਲੈਣ, ਮਜ਼ਾਕ ਨਾ ਸਮਝਣ। ਮੈਂ ਦੇਖ ਰਿਹਾ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਬਹਿ ਕੇ ਗੱਪਾਂ ਵੀ ਲਾ ਰਹੇ ਨੇ, ਖੇਡ ਵੀ ਰਹੇ ਨੇ, ਕੀ ਆਖੋਗੇ ਤੁਸੀਂ? सर जी नुकसान है, ਨੁਕਸਾਨ ਕਿਹਦਾ? अपना नुकसान है सर। ਤੇ ਫਿਰ ਸਾਨੂੰ ਇਹਦੇ ਤੋਂ ਬਚਣਾ ਚਾਹੀਦਾ ਜਾਂ ਨਹੀਂ? नहीं बचना चाहिए ना सर। ਤੁਹਾਡਾ ਮਾਸਕ ਕਿੱਥੇ? अब नाल ही सर। ਤੇ ਤੁਸੀਂ ਪਾਇਆ ਕਿਉਂ ਨਹੀਂ? बस सर जी नहीं, हाँ बुरा लगा तो रखा। ਨਹੀਂ ਨਹੀਂ, ਇਹ ਬੁਰਾ ਲੱਗਣ ਵਾਲੀ ਗੱਲ ਨਹੀਂ। ਦੇਖੋ ਅਗਰ ਅਸੀਂ ਆਪਣੀ ਹਿਫਾਜ਼ਤ ਆਪ ਨਹੀਂ ਕਰਾਂਗੇ, ਆਪਣੀ ਜਾਨ ਦੀ ਹਿਫਾਜ਼ਤ ਆਪੇ ਨਹੀਂ ਕਰਾਂਗੇ, ਸਾਡੇ ਵਾਸਤੇ ਬਹੁਤ ਮਸਲਾ ਬਣ ਜਾਏਗਾ। ਪੂਰੀ ਦੁਨੀਆ ਇਸ ਦਾ ਸ਼ਿਕਾਰ ਹੋ ਰਹੀ ਹੈ, ਲੋਕ ਮਰ ਰਹੇ ਨੇ। मार ਤੇ ਮਾਸਕ ਤੁਸੀਂ ਪਾਓਗੇ? जी सर जी मास्क पाएंगे सर। चलो जी मास्क। ਬਜ਼ੁਰਗ ਸਾਡੇ ਨਾਲ ਬੈਠੇ ਨੇ। अस्सलाम वालेकुम बाबा जी। ਵਾਲੇਕੁਮ ਸਲਾਮ। ਬਾਬਾ ਜੀ ਆਪਣਾ ਨਾਂ ਦੱਸੋ ਤੇ ਅਸੀਂ ਇਸ ਵੇਲੇ ਗੁਜਰਖਾਨ ਵਿੱਚ ਮੌਜੂਦ ਹਾਂ। ਤੁਸੀਂ ਬਜ਼ੁਰਗੀ ਵਿੱਚ ਵੀ ਪਾਇਆ ਹੈ ਮਾਸਕ, ਕੀ ਆਖੋਗੇ? ਬਸ ਇਸ ਵਾਸਤੇ ਪਾਇਆ ਕਿ ਮਜਬੂਰੀ ਹੈ, ਇਹ ਪਾਉਣਾ ਪੈਂਦਾ ਹੈ, ਇਸ ਵਾਸਤੇ ਪਾਇਆ ਹੈ। ਬਿਮਾਰੀ ਤੋਂ ਬਚਣ ਲਈ? ਬਿਮਾਰੀ ਤੋਂ ਬਚਣ ਦੀ ਖਾਤਰ ਅੱਲਾਹ ਪਾਕ ਬਿਹਤਰ ਕਰੇਗਾ, ਇਨਸ਼ਾਅੱਲਾ ਬਿਹਤਰ ਹੋਵੇਗਾ। ਤੇ ਜਿਹੜੇ ਲੋਕ ਨਹੀਂ ਪਾਉਂਦੇ ਉਹਨਾਂ ਨੂੰ ਕੀ ਆਖੋਗੇ? ਉਹਨਾਂ ਨਾਲ ਤੁਸੀਂ ਆਪੇ ਸਮਝਾਓ। ਜਿਹੜੇ ਮਾਰਕਸ ਆਏ ਨੇ ਚਾਈਨਾ ਤੋਂ, ਇੰਨੇ ਮਾਰਕਸ ਹੋਣਾ ਭੇਜੇ ਨੇ, ਉਹ ਕਿੱਥੇ ਜੇ? ਉਹ ਕਿੱਥੇ ਕੀਤੇ ਜੇ? ਉਹ ਅੱਜ ਹੀ ਪਹੁੰਚੇ ਨੇ ਤੇ ਤਕਸੀਮ ਅੱਜ ਨਹੀਂ ਪਹੁੰਚੇ, ਕੋਈ ਤਕਸੀਮ ਨਹੀਂ ਹੋਏ, ਕੋਈ ਤਕਸੀਮ ਨਹੀਂ ਹੋਏ, ਸਭ ਫਰਾਡ ਹੈ, ਸਭ ਖਾ ਗਏ ਨੇ ਆਪ ਹੀ। ਗਰੀਬ ਨੂੰ ਕੋਈ ਪੁੱਛਣ ਵਾਲਾ ਨਹੀਂ? ਕੋਈ ਪੁੱਛਣ ਵਾਲਾ ਨਹੀਂ ਹੈ ਗਰੀਬ ਨੂੰ। ਤੇ ਜਿਹੜੇ ਗਰੀਬ ਲੋਕ ਇਸ ਵੇਲੇ ਇਸ ਲਾਕਡਾਊਨ ਤੋਂ ਜਿਹੜਾ ਫਿਲਹਾਲ ਚੱਲ ਰਿਹਾ ਹੈ, ਤੁਸੀਂ ਦੇਖੋ ਸਭ ਤੋਂ ਜ਼ਿਆਦਾ ਮੁਤਾਸਰ ਗਰੀਬ ਤਬਕਾ ਹੋਇਆ ਹੈ। ਤੇ ਗਰੀਬ ਤਬਕੇ ਨੂੰ ਦਿਓ ਨਾ ਮਾਰਕਸ, ਕਿੱਥੇ ਦੇ? ਇਹ ਗਵਰਨਮੈਂਟ ਦਾ ਕੰਮ ਹੈ ਨਾ, ਮਾਰਕਸ ਹਰ ਬੰਦੇ ਨੂੰ ਦੇ। ਇਹ ਤਾਂ ਨਹੀਂ ਬੋਝੇ 'ਚ ਪਾ ਕੇ ਵੇਚ ਕੇ ਆਪ ਬੋਝੇ 'ਚ ਪਾ ਲੈਣ। ਇਹ ਕੋਈ ਕਾਨੂੰਨ ਨਹੀਂ ਹੈ, ਕੋਈ ਤਰੀਕਾ ਨਹੀਂ ਹੈ। ਅੱਲਾਹ ਤਾਲਾ ਦੀ ਜ਼ਾਤ ਵੀ ਹੈ ਤੇ ਚਾਈਨਾ ਵਾਲੇ ਭੇਜੇ ਨੇ, ਇੰਨੇ ਮਾਰਕਸ ਕਿੱਥੇ ਕੀਤੇ ਨੇ? ਇਹ ਗੱਲ ਹੈ ਕਿ ਠੀਕ ਹੈ ਉਹ ਗਵਰਨਮੈਂਟ ਦੀ ਕੁਤਾਹੀ ਨੂੰ ਗਿਣੀਏ ਜਾਂ ਕੁਝ ਵੀ ਆਖੀਏ, ਇਹ ਹੈ ਕਿ ਗਵਰਨਮੈਂਟ ਨੇ ਸਾਨੂੰ ਆਖਿਆ, ਲੋਕਾਂ ਨੂੰ ਆਖਿਆ, ਤੁਹਾਡੇ ਜੇ ਬਜ਼ੁਰਗਾਂ ਨੂੰ ਆਖਿਆ ਕਿ ਘਰਾਂ ਦੇ ਅੰਦਰ ਰਹਿਣ, ਆਪਣੇ ਆਪ ਨੂੰ ਆਈਸੋਲੇਸ਼ਨ ਵਿੱਚ ਰੱਖਣ ਤਾਂ ਕਿ ਇਸ ਬਿਮਾਰੀ ਤੋਂ ਮਹਿਫੂਜ਼ ਰਹਿ ਸਕਣ। ਇਹ ਬੰਦੇ ਨੂੰ ਬਾਹਰ ਆਉਣਾ ਪੈਂਦਾ, ਮਜਬੂਰੀ ਦੇ ਤਹਿਤ ਆਉਂਦਾ ਬੰਦਾ, ਕੋਈ ਚੀਜ਼ ਖਰੀਦਣ ਵਾਸਤੇ ਆਉਂਦਾ, ਕੋਈ ਆਪਣੀ ਮਜਬੂਰੀਆਂ ਬਾਜ਼ਾਰ 'ਚ ਆਉਂਦਾ, ਵੇਖਦਾ ਕੋਈ ਚੀਜ਼ਾਂ ਲੈਣੀਆਂ ਨੇ, ਪੈਸਾ ਹੋਵੇਗਾ ਤੇ ਲਵੇਗਾ ਨਾ, ਪੈਸਾ ਹੀ ਨਾ ਹੋਵੇ ਕੋਈ ਕਿੱਥੋਂ ਲਵੇਗਾ ਚੀਜ਼? ਗਵਰਨਮੈਂਟ ਕੀ ਦੇ ਰਹੀ ਹੈ? ਜਿਹੜੇ ਮਾਰਕਸ ਆਉਂਦੇ ਨਹੀਂ ਜਾਂ ਜਿਹੜੀ ਚੀਜ਼ਾਂ ਆਉਂਦੀਆਂ ਉਹਨਾਂ ਖੜਾਪ ਹੋ ਜਾਂਦੀਆਂ। ਵਾਇਰਸ ਨੇ ਬੜੀ ਬੁਰੀ ਸੂਰਤ ਹਾਲ ਪੂਰੀ ਦੁਨੀਆ 'ਚ ਤੁਹਾਨੂੰ ਪਤਾ ਫੈਲਾਈ ਹੋਈ ਹੈ। ਤੁਹਾਡਾ ਮਾਸਕ ਕਿੱਥੇ? जेब में। तो पहने ना उसे निकाल। पहने ना, अभी काम में लगे थे इसलिए। वो मास्क काम तो रोकता तो नहीं है मेरे ख्याल में, ये आपकी सेहत के लिए अच्छा है। जी ये लें। अभी प्रॉपर इसको पहनेंगे आप? जी। पहन के रखेंगे
देखें ये आपकी, आपके घर वालों की और आपके मोहल्लेदारों की, बल्कि आपके शहर की सेहत का मसला है। प्लीज़ आप इसको फॉलो ज़रूर करें जी। बिस्मिल्लाहिर्रहमानिर्रहीम। कोरोना वायरस अल्लाह ताला जिहड़ा साढ़े उत्ते आई बीमारी, असां लोग इसदा डट के मुकाबला कर रहे हैं तो अपनी सेफ्टी लाजमी कर रही है। जितने भी लोग हैं, जितने भी आवाम मीडिया सोशल मीडिया ते वेख रहे हैं, मैं उन्होंने यही कहांगा कि तुसी अपने हैंड वाश करो, घर तो बाहर फालतू ना निकलो, ठीक है। सिर्फ और सिर्फ अपनी सेहत ते तवज्जो दो। जितने भी मीडिया वर्कर तुसी लोग हो गए हो, तुसा नुमाइंदा हो गए हो, ये बहुत अच्छी मुहिम है कि लोगों को उगाई मुहिम तुसी दस रहे हो कि लोगों को यही दसो कि ज़्यादातर घर रहन ते बगैर वजह तो घर तो बाहर ना निकलन। सेफ्टी सब तो ਜ਼ਰੂਰੀ ਤੇ ਲਾਜ਼ਮੀ। ਅਸੀਂ ਅੱਜ ਇਸ ਪੂਰੇ ਬਾਜ਼ਾਰ 'ਚ ਫਿਰੇ ਹਾਂ, ਬਹੁਤ ਥੋੜ੍ਹਿਆਂ ਲੋਕਾਂ ਨੇ ਮਾਸਕ ਪਾਏ ਸਨ ਤੇ ਗੈਰ ਜ਼ਰੂਰੀ ਲੋਕ ਘਰਾਂ ਤੋਂ ਬਾਹਰ ਨਿਕਲੇ ਹੋਏ ਨੇ ਬਗੈਰ ਕਿਸੇ ਵਜ੍ਹਾ ਤੋਂ। ਤੇ ਅਸੀਂ ਤਾਂ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈ ਘਰਾਂ ਦੇ ਅੰਦਰ ਰਹਿਣ ਦੀ। ਬਹੁਤ ਸਾਰੇ ਲੋਕਾਂ ਨੂੰ ਮਾਸਕ ਅਸੀਂ ਕਹਿ ਕੇ ਪਵਾਏ ਵੀ ਨੇ ਤੇ ਸਿਰਫ ਖਾਣ ਪੀਣ ਵਾਲੀਆਂ ਦੁਕਾਨਾਂ ਖੁੱਲੀਆਂ ਨੇ, ਇਹ ਇੱਕ ਅੱਛੀ ਗੱਲ ਹੈ। ਲੇਕਿਨ ਉਸ ਦੇ ਬਾਵਜੂਦ ਲੋਕ ਗਹਿਮਾ ਗਹਿਮੀ ਦੇ ਨਾਲ ਬਾਹਰ ਫਿਰ ਰਹੇ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ, ਲੋਕ एहतियात नहीं कर रहे। बस कई लोग यार अपनी मजदूरी के चक्कर भी लगे हुए हैं। ज़्यादातर लोग इधर गरीब तबका ज़्यादा है जोड़ा अपनी मजदूरी के चक्कर निकले। हाँ अमीर बंदा है जोड़ा तो कार बह जाएगा, जोड़ा गरीब है दिहाड़ी वाला है वो अपने गरीब तक कोई रिक्शे वाले फिर रहे हैं, दुकाना छोटी छोटी खुलियां ने, अपनी दिहाड़ी के चक्कर फिर रहे हैं। बेचारे भी क्या करन, घर बच्चे ने परेशान, कोई हुकूमती नुमाइंदा कोई कुछ नहीं दे रहा भाई जी। ये हूँ दिहाड़ी के चक्कर भी कई लोग फिर रिक्शे वाले इधर उधर, इन्हों का यही हाल है। ਹੁਣ ਇਹ ਹੋ ਸਕਦਾ ਕਿ ਗੌਰਮੈਂਟ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਦੀ ਮਦਦ ਕਰਨ, ਸਹੀ ਹੈ, ਤਾਂ ਕਿ ਇਹ ਆਪਣੇ ਘਰਾਂ 'ਚ ਸੇਫ ਰਹਿਣ। सर इंतजामिया की गफलत का नतीजा है और तो कुछ भी नहीं है। तक ते इस तरह का कोई मसला नहीं है कि कोई बंदा इस तरह फौत होया हो या कोई 500 ਤੁਹਾਡੀ ਤਲਾਹ ਲਈ ਅਰਜ਼ ਹੈ 500 ਮਰੀਜ਼ ਹਸਪਤਾਲਾਂ 'ਚ ਚਲਾ ਗਿਆ। गल सही है, इतने तो 6-7 हज़ार इंच भी फौत होया है, लेकिन ये लोग अगर इस चीज़ ਨੂੰ ਸੰਜੀਦਗੀ ਨਾਲ ਲੈਣ ਤੇ ਫਿਰ ਇਹਨਾਂ ਨੂੰ ਕੋਈ ਅਹਿਸਾਸ ਹੋਵੇ। ਤੁਸੀਂ ਇਸ ਗੱਲ ਨੂੰ, ਇਸ ਮਸਲੇ ਨੂੰ ਸੰਜੀਦਗੀ ਨਾਲ ਲੈਂਦੇ ਹੋ? ਇਨਸ਼ਾਅੱਲਾ। ਤੁਹਾਡਾ ਮਾਸਕ ਕਿੱਥੇ? ਜ਼ਬਰਦਸਤ। ਇਹਨੂੰ ਜ਼ਰਾ ਪਾ ਲਓ ਤਾਂ ਕਿ ਸਾਨੂੰ ਤਸੱਲੀ ਹੋ ਜਾਏ ਕਿ ਅਸੀਂ ਜਿਹੜੀ ਮੁਹਿੰਮ ਤੇ ਨਿਕਲੇ ਹਾਂ ਲੋਕ ਉੱਤੇ ਅਮਲ ਕਰ ਰਹੇ ਨੇ। ਮੇਰਾ ਮਾਸਕ ਮੇਰੇ ਕੋਲ ਹੈ। ਇਨਸ਼ਾਅੱਲਾ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਇਸ ਮਸਲੇ ਨੂੰ ਆਪਸ ਵਿੱਚ ਜਿਹੜੇ ਕੱਲ ਸ਼ਾਮ ਨੂੰ ਤੁਸੀਂ ਟੀਵੀ ਟਾਕ ਦੇਖੀਏ ਨਾ, अगर साढ़े प्राइम मिनिस्टर ते कौमी लीडर इस लैवल दे ने ते सानू इहो ਜਿਹੇ लीडरां दी कोई ज़रूरत नहीं, पाओ किसी भी पार्टी ਦਾ है। ਬਿਲਕੁਲ ਸਹੀ। ਤੁਸੀਂ ਕੀ ਆਖੋਗੇ ਜੀ ਕਿ सर मैं सिविल अस्पताल च ही होंदा सर, मैं मुलाजम हाँ। ਅੱਛਾ हाँ जी, मैं कैंटीन भी करना, हर चीज़ मेरा। ਕੀ ਸੂਰਤ ਹਾਲ ਇਸ ਵੇਲੇ ਹਸਪਤਾਲਾਂ ਦੀ ਜ਼ਰਾ ਦੱਸੋ ਸਾਡੇ ਲੋਕਾਂ ਨੂੰ। ਹਸਪਤਾਲਾਂ ਦੀ ਬਹੁਤ ਸਾਰੀ। ਕਰੋਨਾ ਦੇ ਕਿੰਨੇ ਮਰੀਜ਼ ਇਸ ਵੇਲੇ ਗੁਜਰਖਾਨ ਵਿੱਚ ਨੇ? ਇਸ ਵੇਲੇ ਤੇ ਦੁਸਰਾ ਤੇ ਅੱਜ ਆਏ ਨੇ ਕਰੋਨਾ ਦੇ। ਕਰੋਨਾ ਦੇ, ਲੇਕਿਨ ਲੋਕਾਂ ਤੇ ਅਸਰ ਨਹੀਂ ਹੋ ਰਿਹਾ, ਲੋਕ ਉਸੇ ਤਰ੍ਹਾਂ ਹੀ ਬਾਹਰ ਫਿਰ ਰਹੇ ਨੇ। ਕੀ ਆਖ ਸਕਨੇ, ਘਰ ਬਹਿ ਕੇ ਕੌਣ ਇਤਨਾ ਵਕਤ ਗੁਜ਼ਾਰ ਸਕਦਾ ਹੈ, ਕੀ ਸਮਝੇ। ਤੇ ਬਿਮਾਰੀ ਤੋਂ ਬਚਣ ਲਈ ਘਰ ਬਹਿਣਾ ਨਹੀਂ ਚਾਹੀਦਾ। ਸਰ ਤੁਹਾਡੀ ਗੱਲ ਠੀਕ ਹੈ, ਜਿਹੜੇ ਘਰ ਬਾਹਰੀ ਬੰਦੇ ਮਜ਼ਦੂਰ ਤਕਬਾ ਘਰ ਤੇ ਨਹੀਂ ਬਹਿ ਸਕਦੇ। ਹੁਣ ਸਾਰੇ ਕੋਈ ਚੀਜ਼ ਲੈਣ ਆਇਆ, ਇੱਥੇ ਕੋਈ ਖਲੋ ਗਿਆ, ਕੋਈ ਉੱਥੇ ਖਲੋ ਗਿਆ, ਟਾਈਮ ਤਾਂ ਨਾ ਗੁਜ਼ਾਰਨਾ ਹੀ ਹੈ। ਤੇ ਤੁਸੀਂ ਵੀ ਬਾਹਰ ਫਿਰ ਰਹੇ ਹੋ, ਤੁਹਾਡੇ ਕੋਲ ਮਾਸਕ ਵੀ ਕੋਈ ਨਹੀਂ, ਕਿੱਥੇ ਹੈ ਤੁਹਾਡਾ ਮਾਸਕ? ਮਾਸਕ ਤਾਂ ਹੈ ਲੇਕਿਨ ਹੁਣ ਕੀ ਕਰੀਏ, ਬਾਹਰ ਤੇ ਫਿਰਨਾ ਹੈ ਨਾ, ਕੰਮ ਤੇ ਮਾਸਕ ਨਹੀਂ ਲਾਣਾ। ਮਾਸਕ ਲਾਇਆ ਸੀ, ਹੁਣ ਹੀ ਲਾਇਆ, ਥੋੜੀ ਦੇਰ ਹੋਈ। ਤੁਹਾਡੇ ਕੋਲ ਹੈ ਵੇ ਮਾਸਕ? ਨਹੀਂ ਹੁਣ ਨਹੀਂ, ਛੱਡ ਦਿੱਤਾ ਮੈਂ। ਸੱਟਣ ਦੀ ਕੀ ਵਜ੍ਹਾ ਸੀ? ਉਹ ਗੰਦਾ ਹੋ ਗਿਆ ਸੀ। ਨਵਾਂ ਖਰੀਦੋ ਤੇ ਮਾਸਕ ਲਾਓ, ਆਪਣੇ ਆਪ ਨੂੰ ਵੀ ਮਹਿਫੂਜ਼। ਜਾ ਰਿਹਾ ਸੀ ਮੈਂ, ਮਾਸਕ ਹੀ ਲੈਣ ਜਾ ਰਿਹਾ। ਮਾਸਕ ਲੈਣ ਜਾ ਰਿਹਾ ਸੀ, ਆਪਣੇ ਆਪ ਨੂੰ ਵੀ ਮਾਸਕ ਲੈਣਾ, ਆਪਣੇ ਆਪ ਨੂੰ ਵੀ ਮਹਿਫੂਜ਼ ਰੱਖੋ ਤੇ ਆਪਣੇ ਬੱਚਿਆਂ ਨੂੰ ਵੀ ਮਹਿਫੂਜ਼ ਰੱਖੋ। ਬਿਲਕੁਲ ਇਹੀ ਗੱਲ ਹੈ, ਖਰਾਬ ਹੋਈ ਹੈ ਪੂਰੇ ਮੁਲਕ ਨੇ। ਸਮਝਦੇ ਹੋ ਤੁਸੀਂ ਸਾਰੀ ਗੱਲ, ਇਸ ਦੇ ਬਾਵਜੂਦ ਵੀ ਤੁਸੀਂ ਜਨਾਬ ਇਸੇ ਤਰ੍ਹਾਂ ਫਿਰ ਰਹੇ ਹੋ। ਅਸਾਂ ਦੀ ਮਜਬੂਰੀ ਹੈ, ਹੁਣ ਕੀ ਕਰੀਏ, ਕੰਮ ਸ਼ਮ ਬੰਦ ਪਏ, ਦੁਕਾਨਾਂ ਚਾਨਾ ਹੁਣ ਵੀ ਚਲਾ ਰਹੇ ਹਾਂ, ਰਕਸ਼ਾ ਹੀ ਮਜਬੂਰੀ ਹੈ ਹੁਣ। ਚਲੋ ਕੋਈ ਨਹੀਂ, ਅਸੀਂ ਉਮੀਦ ਕਰਦੇ ਹਾਂ ਇਨਸ਼ਾਅੱਲਾ ਇਹ ਵੇਲਾ ਟਲੇ, ਅੱਲਾਹ ਕਰਮ ਕਰੇ। ਦੋਸਤੋ ਮਿੱਤਰੋ, ਤੁਸੀਂ ਦੇਖਿਆ ਅਸੀਂ ਅੱਜ ਗੁਜਰਖਾਨ ਪਠਵਾਰ ਦੇ ਦਿਲ ਦਾ ਵਿਜ਼ਿਟ ਕੀਤਾ, ਲੋਕਾਂ ਦੇ ਕਮੈਂਟਸ ਹਾਸਿਲ ਕੀਤੇ, ਲੋਕਾਂ ਨਾਲ ਗੱਲਬਾਤ ਕੀਤੀ, ਉਹਨਾਂ ਦੇ ਵਿਊਜ਼ ਜਾਣਨ ਦੀ ਕੋਸ਼ਿਸ਼ ਕੀਤੀ। ਇੱਕ ਬੜੀ ਸੂਰਤ ਹਾਲ ਅਜੀਬ ਜੀ ਸਾਨੂੰ ਵੇਖਣ ਨੂੰ ਮਿਲ ਰਹੀ ਹੈ। ਹਕੂਮਤ ਨੇ ਆਪਣਾ ਕਿਰਦਾਰ ਤੇ ਅਦਾ ਕਰ ਦਿੱਤਾ ਹੈ, ਆਪਣੀ ਤਰਫੋਂ ਪਾਬੰਦੀਆਂ ਵੀ ਲਾ ਦਿੱਤੀਆਂ ਨੇ। ਇਸ ਤੋਂ ਪਹਿਲੇ ਕਿ ਉਹ ਮਜ਼ੀਦ ਔਖੇ ਤੇ ਮੁਸ਼ਕਿਲ ਫੈਸਲੇ ਲਵੇ ਔਰ ਕਰਫਿਊ ਜੈਸੀ ਸੂਰਤ ਹਾਲ ਪੈਦਾ ਕੀਤੀ ਜਾਏ, ਸਾਡੀ ਆਵਾਮ ਨੂੰ ਚਾਹੀਦਾ ਹੈ ਕਿ ਉਹ ਖੁਦ ਹੀ ਆਪਣੇ ਆਪ ਨੂੰ ਆਈਸੋਲੇਟ ਕਰੇ, ਆਪਣੇ ਆਪ ਨੂੰ ਆਪਣੇ ਘਰਾਂ ਤੱਕ ਮਹਿਦੂਦ ਰੱਖੇ ਔਰ ਬਗੈਰ ਜ਼ਰੂਰਤ ਘਰੋਂ ਬਾਹਰ ਨਾ ਨਿਕਲੇ। ਅਸੀਂ ਦੁਆ ਗੋ ਹਾਂ, ਪੰਜਾਬੀ ਲਹਿਰ ਦੀ ਟੀਮ ਉਹਨਾਂ ਡਾਕਟਰਾਂ ਵਾਸਤੇ ਦੁਆ ਗੋ ਹੈ, ਉਹਨਾਂ ਸਾਰੇ ਸੋਸ਼ਲ ਵਰਕਰਸ ਜਿਹੜੇ ਇਸ ਵੇਲੇ ਕੰਮ ਕਰ ਰਹੇ ਨੇ, ਮੀਡੀਆ ਦੇ ਨੁਮਾਇੰਦੇ ਜਿਹੜੇ ਇਸ ਵੇਲੇ ਫੀਲਡ ਵਿੱਚ ਕੰਮ ਕਰ ਰਹੇ ਨੇ, ਉਹਨਾਂ ਸਾਰਿਆਂ ਵਾਸਤੇ ਅਸੀਂ ਦੁਆ ਗੋ ਹਾਂ ਕਿ ਅੱਲਾਹ ਤਾਲਾ ਸਾਰਿਆਂ ਨੂੰ ਪਰਮਾਤਮਾ ਆਪਣੇ ਹਿਫਜ਼ੋ ਅਮਾਨ 'ਚ ਰੱਖੇ, ਲੋਕ ਇਸ ਤੋਂ ਬਚਣ, ਇਸ ਤੋਂ ਮਹਿਫੂਜ਼ ਰਹਿਣ ਤੇ ਪੂਰੀ ਦੁਨੀਆ 'ਚ ਜਿਹੜੀ ਇਹ ਵਬਾ ਫੈਲ ਰਹੀ ਹੈ, ਅਸੀਂ ਇਹ ਵੀ ਦੁਆ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਅਰਦਾਸ ਕਰਦੇ ਹਾਂ
ਕਿ ਇਹ ਲੋਕ ਪੂਰੀ ਦੁਨੀਆ 'ਚ ਜਿਹੜੇ ਇਸ ਨਾਲ ਮੁਤਾਸਰ ਨੇ ਉਹ ਜਲਦ ਅਜ਼ ਜਲਦ ਸਿਹਤਯਾਬ ਹੋਣ ਔਰ ਇਸ ਦਾ ਕੋਈ ਬਿਹਤਰ ਹੱਲ ਨਿਕਲੇ, ਇਹਦੀ ਵੈਕਸੀਨ ਨਿਕਲੇ ਤਾਂ ਕਿ ਲੋਕਾਂ ਨੂੰ ਸ਼ਫਾ ਮਿਲ ਸਕੇ। ਸਾਰੇ ਲੋਕਾਂ ਨੂੰ ਮੈਂ ਇਹੀ ਗੁਜ਼ਾਰਿਸ਼ ਕਰਾਂਗਾ ਅੱਜ ਦੇ ਇਸ ਪੈਗਾਮ ਦੇ ਰਾਹੀਂ, ਅੱਜ ਦੇ ਇਸ ਮੈਸੇਜ ਦੇ ਰਾਹੀਂ ਕਿ ਆਪਣੇ ਘਰਾਂ ਵਿੱਚ ਮਹਿਦੂਦ ਹੋ ਕੇ ਰਹਿਣ, ਆਪਣੇ ਘਰਾਂ ਦੇ ਅੰਦਰ ਰਹਿਣ, ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਔਰ ਆਪਣਾ ਵੀ ਖਿਆਲ ਰੱਖਣ, ਆਪਣੇ ਘਰ ਵਾਲਿਆਂ ਦਾ ਵੀ ਖਿਆਲ ਰੱਖਣ ਔਰ ਇਸ ਬਿਮਾਰੀ ਤੋਂ ਆਪ ਵੀ ਬਚਣ ਤੇ ਆਪਣੇ ਘਰ ਵਾਲਿਆਂ ਨੂੰ ਵੀ ਬਚਾਉਣ। ਇਸੇ ਹੀ ਪੈਗਾਮ ਦੇ ਨਾਲ, ਇਸੇ ਮੈਸੇਜ ਦੇ ਨਾਲ ਸਟੇ ਸੇਫ, ਸਟੇ ਐਟ ਹੋਮ। ਇਜਾਜ਼ਤ ਦਿਓ।